ਹਾਲਾਤ ਅਹਵਾਲ ਇਹਨਾਂ ਦੇ ਕੋਲੋਂ ਪੁੱਛਣੇ ਆ, ਕੋਈ ਗੱਲਾਂ ਕਰਨੀਆਂ, ਯਾਦਾਂ ਸਾਂਝੀਆਂ ਕਰਨੀਆਂ। ਤੇ ਤੁਸੀਂ ਚਾਚਾ ਇਹ ਦੱਸੋ ਕਿ ਮੁੱਲਾਂਪੁਰ 'ਚ ਜਿਹੜੇ ਲੋਕ ਸੀ ਉਹ ਕੌਣ ਸੀ, ਕਿਹੜੀਆਂ ਬਰਾਦਰੀਆਂ ਸੀਗੀਆਂ? ਉਹ ਸਿੱਖ ਵੀ ਸੀਗੇ, ਚੂੜੇ ਵੀ ਸੀਗੇ, ਸੈਂਸੀ ਵੀ ਸੀ, ਚਮਾਰ ਵੀ ਸੀਗੇ, ਬਾਕੀ ਬ੍ਰਾਹਮਣ ਵੀ ਸੀਗੇ, ਬਾਕੀ ਗੁੱਜਰ ਵੀ ਸੀਗੇ, ਝਿਓਰ ਵੀ ਸੀਗੇ। ਜਾਣੇ ਉਹ ਸਿੱਖ ਹੀ ਹੈ, ਝਿਓਰ ਵੀ ਜਿਹੜੇ ਗੁੱਜਰ ਵੀ ਉਹ ਸਿੱਖ ਵੀ ਸੀਗੇ। ਗੁੱਜਰਾਂ 'ਚ ਵੀ ਸਿੱਖ ਸੀਗੇ? ਹਾਂ, ਗੁੱਜਰ ਸਿੱਖ ਹੁੰਦੇ ਆ, ਝਿਓਰ ਵੀ ਸਿੱਖ ਹੁੰਦੇ ਆ। ਹਾਂ ਉਹ ਸੀਗੇ। ਤੇ ਜੱਟਾਂ ਦੀਆਂ ਕਿਹੜੀਆਂ ਕੌਮਾਂ ਸੀ? ਜੱਟ ਸੀਗੇ। ਹਾਂ, ਇਹਨਾਂ ਦੇ ਗੋਤ ਕੋਈ ਸੰਧੂ, ਕੋਈ ਢਿੱਲੋਂ, ਇਹ ਗੋਤ ਸੀ ਸਿੱਖਾਂ ਦੇ। ਸੀ ਤਾਂ ਜੱਟ ਹੀ ਸਾਰੇ ਸਿੱਖ ਜੱਟ ਗੋਤ। ਹਾਂ, ਗੋਤ ਤਾਂ ਲਾਦਾ ਸੀ, ਜਿਹੜੀ ਸੀ ਜੱਟ ਹੀ। ਪਿੰਡ ਦਾ ਸਰਪੰਚ ਵੀ ਸੀ ਕੋਈ ਜਾਂ ਨੰਬਰਦਾਰ? ਗੋਪਾਲਾ ਨੰਬਰਦਾਰ ਸੀ ਸਾਡੀ ਪੱਤੀ ਦਾ, ਦੂਜੇ ਦਾ ਮੈਂ ਨਾਮ ਭੁੱਲ ਗਿਆ। ਗੋਪਾਲ ਸਿੰਘ ਨਾਮ? ਹਾਂ, ਗੋਪਾਲਾ ਨੰਬਰਦਾਰ ਸੀ। ਤੇ ਕੋਈ ਗੁਰਦੁਆਰੇ, ਮਸਜਿਦਾਂ? ਹਾਂ, ਗੁਰਦੁਆਰਾ ਇੱਕ ਸੀ ਸਾਡੇ। ਠੀਕ। ਮਸਜਿਦ? ਇੱਕ ਮਸਜਿਦ। ਠੀਕ। ਤੇ ਤੁਹਾਡੇ ਬਜ਼ੁਰਗ, ਤੁਹਾਡਾ ਖਾਨਦਾਨ ਉੱਥੇ ਕਦੋਂ ਤੁਸੀਂ ਬਜ਼ੁਰਗ ਦੱਸਦੇ ਹੋਣਗੇ? ਕਿੰਨੇ ਸਾਲਾਂ ਤੋਂ, ਕਿੰਨਾ ਅਰਸੇ ਤੋਂ? ਪਹਿਲਾਂ ਤੋਂ ਬੈਠੇ ਆ ਜੀ, ਸਾਡੇ ਪੜਦਾਦੇ ਤੋਂ ਪਹਿਲਾਂ ਦੇ ਹੀ ਬੈਠੇ ਆ ਮੁੱਲਾਂਪੁਰ। ਆਇਆ ਨਾ ਕਿ ਸਾਡਾ ਜਿਹੜਾ ਦਾਦਾ ਸੀ, ਸਾਡਾ ਦਾਦਾ, ਉਹਦਾ ਪਿਓ ਸੀ ਪੀਰ ਬਖਸ਼। ਉਹਦਾ ਪੀਰ ਬਖਸ਼ ਦਾ ਪਿਓ ਸੀ ਰੋਸ਼ਨ। ਰੋਸ਼ਨ ਦਾ ਪਿਓ ਸੀ ਧਾਲਾ। ਧਾਲੇ ਦਾ ਪਿਓ ਸੀ ਗੰਗੂ। ਇੱਥੇ ਤੱਕ ਤਾਂ ਮੈਨੂੰ ਪਤਾ, ਆਪਣੇ ਬਜ਼ੁਰਗਾਂ ਦਾ ਬਾਕੀ ਬਸ ਇੰਨੀਆਂ ਕੁ ਪੁਸ਼ਤਾਂ ਦਾ ਹੀ ਬੰਦੇ ਨੂੰ ਪਤਾ। ਤੇ ਭਾਈ ਜਿਹੜੇ ਸੀਗੇ ਆਪਣੇ, ਤੁਹਾਡੇ ਭਾਈ ਕਿੰਨੇ ਸੀ? ਤਿੰਨ ਸੀ ਜੀ, ਇੱਕ ਮਰ ਗਿਆ। ਉਹਨਾਂ ਦੇ ਨਾਂ ਕੀ ਸੀ? ਸਾਡਾ ਉਧਰਲੇ ਨਾਂ, ਜਿਹੜੇ ਅਸਲ ਨਾਂ ਸੀ? ਅਸਲ ਨਾਂ ਉਧਰਲੇ? ਹਾਂ। ਉਹ ਮੇਰਾ ਨਾਮ ਸਰਜਾ ਸੀ, ਉਹਦਾ ਨਾਮ ਗਰਜਾ ਸੀ, ਤੇ ਇੱਕ ਸਰਜੂਲ ਸੀਗਾ। ਇਹ ਮਿਰਜ਼ੇ ਦੇ ਭਾਈ ਰੱਖੇ ਸੀ, ਉਹ ਸਾਡੇ ਦਾਦੇ ਨੇ। ਅੱਛਾ, ਤੁਹਾਡੇ ਦਾਦੇ ਹੁਣੀ ਫਿਰ ਇਹਦੇ ਸ਼ੌਕੀਨ ਹੋਣੇ ਆ ਜਿਹੜੇ ਮਿਰਜ਼ੇ ਦੇ ਨਾਂ ਰੱਖੇ ਸੀ ਭਾਈਆਂ ਦੇ। ਗਰਜਾ, ਸਰਜਾ। ਪੜ੍ਹੇ ਲਿਖੇ ਵੀ ਸੀਗੇ ਕੁਝ ਥੋੜਾ? ਹਾਂ, ਪੜ੍ਹੇ ਲਿਖਿਆ ਸੀ ਸਾਡਾ ਦਾਦਾ। ਕਿਤਾਬ ਪੜ੍ਹ ਲੈਂਦੇ ਸੀ? ਹਾਂ, ਪੜ੍ਹ ਲੈਂਦੇ। ਤਾਂ ਹੀ ਫਿਰ ਉਹਨਾਂ ਨੇ ਪੜ੍ਹੀ ਹੋਣੀਆਂ ਨਾ ਦਾਸਤਾਨਾਂ। ਅੱਛਾ, ਜਿਹੜਾ ਫੌਤ ਹੋ ਗਿਆ ਭਾਈ, ਉਹਦਾ ਕੀ ਨਾਂ ਸੀ? ਉਹਦਾ ਨਾਮ ਸਰਜੂਲ। ਸਰਜੂਲ। ਤੇ ਗਰਜਾ ਸੀਗਾ ਲਤੀਫ ਸਾਹਿਬ ਦਾ ਨਾਮ? ਸਰਜਾ ਮੇਰਾ ਸੀ। ਠੀਕ। ਇਹ ਚਾਰ ਭਰਾ ਸੀ ਨਾ, ਗਰਜਾ, ਸਰਜਾ, ਸਮੰਦਰ, ਸਰਜੂਲ ਖਾਂ। ਮਿਰਜ਼ੇ ਦਾ ਚਾਰ ਭਾਈ। ਸਮੰਦ ਜਿਹੜਾ ਉਹ ਕਿੱਥੇ ਆ? ਉਹ ਨਹੀਂ ਸੁਣਾ, ਅਸੀਂ ਤਾਂ ਤਿੰਨੇ ਭਾਈ ਸੀ। ਉਹ ਜਾਨੀ ਮਿਰਜ਼ੇ ਹੁਣ ਚਾਰ, ਸਮੰਦ ਜਿਹੜਾ ਸੀ ਨਾ। ਅੱਛਾ, ਉਹ ਸਮੰਦ ਸੀ। ਉਹ ਸਮੰਦ ਚੌਥਾ ਭਰਾ ਮਿਰਜ਼ੇ ਦਾ ਉਹ ਸੀ? ਮਿਰਜ਼ੇ ਦਾ ਉਹ। ਠੀਕ। ਸਹੀ। ਤੇ ਇਹ ਫਿਰ ਲਤੀਫ ਸਾਹਿਬ ਨੇ ਤਾਂ ਜਦੋਂ ਸ਼ਾਇਰ ਬਣੇ ਉਦੋਂ ਨਾਮ ਚੇਂਜ ਕੀਤਾ, ਬਦਲਿਆ? ਤੁਸੀਂ ਇੱਥੇ ਨਿਕਾਹਾਂ ਤੇ ਬਦਲਿਆ, ਦੂਜੇ ਸਾਲ ਨਿਕਾਹ ਹੋ ਗਏ ਸਾਡੇ, ਫੇਰ ਬਦਲਿਆ ਗਿਆ। ਉਹ ਸਿੱਖਾਂ ਦੇ ਨਾਮ ਜਿਹੜੇ ਉਹਦੇ ਬਦਲਦੇ। ਤੇ ਜਦੋਂ ਪਾਰਟੀਸ਼ਨ ਹੋਈ ਆ, ਅਜਾੜੇ ਪਏ ਆ, ਉਸ ਤੋਂ ਪਹਿਲੇ ਕੋਈ ਸਾਲ, 1.5-2 ਸਾਲ ਪਹਿਲੇ ਤੱਕ ਉਦੋਂ ਵੀ ਕੋਈ ਰੌਲਾ ਹੈ ਸੀ? ਉਦੋਂ ਰੌਲਾ ਸੀ ਇਹ, ਜਦ ਪਹਿਲਾਂ ਜਰਮਨ ਨਾਲ 7.5 ਸਾਲ ਜੰਗ ਲੱਗਿਆ ਰਿਹਾ। ਸਾਡੇ ਵਾਲੇ ਅੰਗਰੇਜ਼ ਦਾ ਤੇ ਇਹਦਾ ਜਰਮਨ ਦਾ ਬੁਰਾ ਹਾਲ, ਬੰਬ ਕੇ ਦਿਹਾੜੇ ਹੋ ਗਏ ਸੀ। ਸਾਨੂੰ ਫੌਜ ਆ ਜਾਪਾਨ ਨੇ ਬੜੀ ਗਰਕਾਈ ਆ ਫੌਜ। ਇਹਨੇ ਸਾਡੀ ਫੌਜ ਕੈਦੀ ਕਰ ਸਮੁੰਦਰ 'ਚ ਬਹੁਤ ਸਿੱਟੀ ਆ। ਜਾਣੀ ਸਾਡੇ ਵਾਲੇ ਅੰਗਰੇਜ਼ ਨੇ ਨਾ ਫਿਰ ਜਰਮਨ ਨੂੰ ਇਹਨੇ ਕਿਹਾ ਵੀ ਕਰ ਲਾ ਖਰਾਬ, ਜਿਹੜਾ ਇਹ ਸਿੱਟੀ ਗਿਆ। ਉਹਦੇ 2 ਬੰਬ ਐਟਮ ਸੀ, ਸਾਡੇ ਕੋਲੇ ਗੈਸ ਸੀਗਾ। ਇਹ ਮਾਦਾ ਸੀ ਇਹਨਾਂ ਦਾ ਵੀ, ਤਾਂ ਗੈਸ ਨਹੀਂ ਛੱਡਣਾ, ਉਹਦਾ ਮਾਦਾ ਸੀ ਤੂੰ ਆਈਟਮ ਨਹੀਂ ਛੱਡਣਾ। 7.5 ਸਾਲ ਜੰਗ ਹੁੰਦਾ ਰਿਹਾ। ਫਿਰ ਉਹਨੂੰ ਜਰਮਨ ਨੂੰ ਫਤਿਹ ਕੀਤਾ, ਉਹਦੇ ਵਾਲਾ ਬੰਬ ਚੱਕ ਕੇ ਨਾ ਆਈਟਮ ਇਹ ਜਾਪਾਨ ਤੇ ਛੱਡਿਆ, ਹੱਥ ਖੜੇ। ਤੇ ਇਹ ਆਲੇ ਦੁਆਲੇ ਉਦੋਂ ਮਤਲਬ ਜਾੜੇ ਪੈਣ ਤੋਂ ਪਹਿਲੇ ਲੋਕਾਂ 'ਚ ਕੋਈ ਨਫ਼ਰਤ ਸੀਗੀ ਆਪਸ 'ਚ, ਇੱਕ ਦੂਜੇ ਨਾਲ ਖਿੱਚਾ ਤਾਣੀ ਅੰਦਰੋਂ ਅੰਦਰ, ਜਾਂ ਠੀਕ ਸੀ ਲੋਕਾਂ ਨੂੰ ਕੋਈ ਨਹੀਂ ਸੀ ਪਤਾ? ਨਹੀਂ, ਇਹ ਨਹੀਂ ਸੀ ਕੋਈ ਇਹ ਜਿਹੀ ਖਿੱਚਾ ਤਾਣੀ ਨਹੀਂ ਸੀ। ਫਿਰ ਛੱਡ ਕੇ ਵੀ ਅੰਗਰੇਜ਼ ਆਪ ਗਿਆ, ਕਿਸੇ ਨੇ ਛਡਾਇਆ ਨਹੀਂ। ਤੇ ਇੱਥੇ ਆਪ ਵੀ ਛੱਡ ਕੇ ਗਿਆ। ਪਿੰਡ 'ਚ ਤੁਹਾਨੂੰ ਕਦੋਂ ਅੰਦਾਜ਼ਾ ਹੋਇਆ ਵੀ ਹਾਲਾਤ ਗੜਬੜ ਹੈ?
ਪਿੰਡ 'ਚ ਤਾਂ ਸਾਨੂੰ 2 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਵੀ ਉਹ ਫਲਾਣੇ ਪਿੰਡ ਭੜਾਂਗਾ ਸ਼ੁਰੂ ਹੋ ਗਿਆ, ਫਲਾਣੇ ਸ਼ੁਰੂ ਹੋ ਗਿਆ। ਸਾਡੇ ਬੁੜੇ ਇਹੋ ਜਿਹੇ ਸੀ, ਉਹ ਕਹਿੰਦੇ 4 ਦਿਨ ਦਾ ਰੌਲਾ ਪਾਲਾ ਕਿਤੇ ਅਸੀਂ ਮਕਾਨ ਛੱਡ ਕੇ ਘਰ ਦਾ ਛੱਡ ਕੇ ਭੱਜ ਜਾਣਾ। ਸਾਡੇ ਨਹੀਂ ਹਿੱਲੇ, ਦੁਨੀਆ ਚੋਰੀ ਨਿਕਲ ਕੇ ਆ ਗਈ, ਸਭ ਪੁਰੇ ਗਏ। ਅਸੀਂ ਤਾਂ ਅਖੀਰ ਤੇ ਆਏ ਵੀ ਜਦ ਦੇਖਿਆ ਵੀ ਇਹ ਨਹੀਂ ਬਈ ਹੁਣ ਗੱਲ ਬਣ। ਨਾਲ ਦੇ ਪਿੰਡ ਕਿਹੜੇ ਸੀ ਜਿਹੜੇ ਜਿੱਥੇ ਕੁਝ ਜ਼ਿਆਦਾ ਉਹ ਵੀ ਪਹਿਲਾਂ ਜਿਹੜਾ ਕਹਿੰਦੇ ਛੱਡਣ ਗਏ, ਵੱਡੇ ਗਏ, ਵੜਤੇ, ਫਲਾਣੇ ਵੀ ਵੜਤੇ, ਆਏ ਪਿੰਡਾਂ ਦਾ ਪਤਾ ਲੱਗਦਾ ਸੀ ਸਾਨੂੰ। ਅੱਛਾ, ਜਦੋਂ ਇਹ ਤੁਹਾਡੇ ਪਿੰਡ 'ਚ ਜਥਾ ਪਹਿਲਾਂ ਜਥਾ ਪਿਆ ਸੀ, ਉਹ ਪਹਿਲੀ ਵਾਰੀ ਆਏ ਸੀ? ਪਹਿਲੀ ਵਾਰੀ ਆਇਆ ਸਾਡੇ ਤੋਂ। ਇਹ ਕੋਈ ਅੰਦਾਜ਼ਾ ਦੱਸਦੇ ਹੁਣ ਕਿਹੜਾ ਮਹੀਨਾ ਸੀ, ਕਿਹੜੇ ਦਿਨ? ਭਾਦੋਂ ਦਾ ਮਹੀਨਾ। ਭਾਦੋਂ ਦਾ। ਤੇ ਕੀ ਹਾਲਾਤ ਸੀ ਉਹ, ਕਿੱਥੇ ਸੀਗੇ ਲੋਕ? ਅਸੀਂ ਤਾਂ ਜੀ ਜਦ ਭਾਦੋਂ ਦੇ ਮਹੀਨੇ 'ਚ ਨਾ, ਅਸੀਂ ਦੁਪਹਿਰ ਦੀ ਰੋਟੀ ਪੜ੍ਹਨ ਗਿਆ, ਮੈਂ ਉਦੋਂ ਗਿਆ ਹੀ ਨਹੀਂ ਸਕੂਲੇ, ਮੈਂ ਗੇੜਾ ਦੇ ਕੇ ਆ ਗਿਆ। ਕਿਹੜਾ ਐਡੀ 10 25 ਜ਼ਿਆਦਾ, ਮੈਂ ਗਿਆ ਹੀ ਨਹੀਂ, ਇਹ ਚਲੇ ਗਿਆ। ਉਹ ਜਦ ਐਡੀ ਇੱਕ ਕੁੜੀ ਆਈ, ਕਹਿੰਦੀ ਉਹ ਤਾਂ ਸਾਰੇ ਮੁਸਲਮਾਨ ਪੜ੍ਹ ਛੱਡੇ, ਤੁਸੀਂ ਘਰੇ ਬੈਠੇ ਹੋ। ਮੁਸਲਮਾਨਾਂ ਦੀ ਸੀ ਕੁੜੀ? ਕੁੜੀ ਮੁਸਲਮਾਨਾਂ ਦੀ ਦੋਤੀ ਸੀ ਸਾਡੇ ਪਿੰਡ ਦੀ। ਅੱਛਾ। ਅਸੀਂ ਉਹਦੇ ਕੱਪੜੇ ਖੂਨ ਨਾਲ ਲੱਭੜੇ, ਇੰਨੀ ਗੱਲ ਕਰਕੇ ਉਹ ਭੱਜ ਹੀ ਗਈ। ਮਾਤਾ ਜੀ ਨੂੰ ਭੱਜ ਗਈ। ਅਸੀਂ ਕਿਹਾ ਵੀ ਅਸੀਂ ਕਿਤੇ ਰੋਟੀਆਂ ਪੱਕੀਆਂ ਪਕਾਈਆਂ ਹੋਵੇ ਰਹਿ ਗਈਆਂ, ਤੇ ਬੇਬੇ ਸਾਡੀ ਹਟ ਗਈ ਪਕਾਉਣੋਂ। ਅਸੀਂ ਆਲੇ ਦਾਲੇ ਖਾਣ ਨੂੰ ਬੈਠੇ ਸੀ, ਉਵੇਂ ਆਟਾ ਗੁੰਨਿਆ ਖੋਲੇ ਹੋਏ, ਐਵੇਂ ਮਈਆਂ ਖੜੀਆਂ ਬਾਹਰ ਸਾਡੀਆਂ। ਇਹ ਕਰਤਾਰ ਸਿੰਘ ਆਇਆ ਸੀ ਕਿ ਕਿੱਧਰ ਨੂੰ ਜੀ, ਭਲਵਾਨ ਆਇਆ ਕਰਤਾਰ ਸਿੰਘ। ਉਹ ਕਹਿੰਦਾ ਉਹ ਤਾਂ ਸਾਡੀ ਭਾਈ ਹੁਣ ਬੇਵਾ, ਤੁਸੀਂ ਨਿਕਲੋ ਇੱਧਰ ਕਮਾਦਾਂ 'ਚ ਵੜਦਾ ਸੀ ਕਿ ਕਿੱਧਰ ਨੂੰ ਜਾਈਏ। ਕਹਿੰਦਾ ਕਮਾਦਾਂ 'ਚ ਵੜ ਕੇ ਇੱਧਰ ਨਹੀਂ ਆਉਣ ਦਿੰਦੇ। ਕਰਤਾਰ ਸਿੰਘ ਕੌਣ ਸੀ? ਜੱਟ ਸੀਗਾ, ਭਲਵਾਨ ਪਿੰਡ ਦਾ ਸੀ। ਪਿੰਡ ਦਾ ਹੀ। ਤੇ ਤੁਹਾਡਾ ਘਰ ਕਿਹੜੇ ਪਿੰਡ ਦੇ ਵਿੱਚ ਸੀਗਾ? ਚੜ੍ਹਦੇ ਪਾਸੇ ਸੀ ਸਾਡਾ ਘਰ। ਅੱਛਾ। ਤੇ ਮੁਸਲਮਾਨ ਬਹੁਤੇ ਕਿੱਥੇ ਰਹਿੰਦੇ ਸੀ? ਚੂੜੀਆਂ ਚਮਾਰਾਂ 'ਚ ਰਹਿੰਦੇ ਸੀ, ਬਾਹਰ ਇੱਕ ਪਾਸੇ ਨਾ, ਉਧਰ ਚੂੜੀ ਚਮਾਰ ਰਹਿੰਦੇ, ਬਾਕੀ ਮੁਸਲਮਾਨ ਸਾਰੇ ਉਧਰ। ਅਸੀਂ 8-7 ਘਰ ਸਿੱਖਾਂ ਦੇ ਵਿੱਚ ਸੀ ਪਿੰਡ ਦੇ ਵਿੱਚ। ਇਹ ਤੁਹਾਡੇ ਜਿਹੜੇ ਗੈਰ ਕਾਸ਼ਤਕਾਰ ਲੋਕ ਸੀ, ਇਹ ਵੀ ਸਾਰੇ ਜਿਹੜੇ ਉਧਰ ਚਮਾਰਾਂ ਰਹਿੰਦੇ ਸੀ, ਉਹ ਵੀ ਗੈਰ ਕਾਸ਼ਤਕਾਰ ਸੀ ਜਾਂ ਜ਼ਿਮੀਂਦਾਰ ਤਬਕਾ? ਜ਼ਿਮੀਂਦਾਰ ਬਸ। ਆਹ ਜਿਹੜੇ ਸਾਡੇ ਨਾਲ ਸੀ ਰਹਿੰਦੇ ਆ, ਗੁੱਜਰ ਜਾਇਦਾਦ ਵਾਲੇ ਸੀ। ਅੱਛਾ ਅੱਛਾ। ਜਿਹੜੇ ਸਾਡੇ ਨਾਲ ਉਹ ਵੀ ਫਿਰ ਮੁੱਲਾਂਪੁਰ 'ਚ ਹੀ ਆਏ? ਮੁੱਲਾਂਪੁਰ 'ਚ, ਉਹ ਵੀ ਹੁਣ ਵੀ ਮੁੱਲਾਂਪੁਰ 'ਚ ਹੀ। ਠੀਕ। ਅੱਛਾ, ਉਹਨਾਂ ਨੇ ਫਿਰ ਕਰਤਾਰ ਸਿੰਘ ਨੇ ਕਿਹਾ ਵੀ ਤੁਸੀਂ ਨਿਕਲ ਜਾਓ? ਹਾਂ, ਉਹਨੇ ਕੱਢਿਆ ਜੀ ਫੜ ਕੇ। ਅੱਛਾ। ਸਾਨੂੰ ਇੱਧਰ ਦੀ ਕੰਧਾ ਟਪਾ ਕੱਢਿਆ ਵੀ ਉਹ ਤਾਂ ਆ ਗਏ। ਸਾਡੇ ਉਹ ਤੀਸਰੇ ਘਰ ਨੂੰ ਤਾਂ ਵੱਢਣ ਲੱਗ ਗਏ ਆ ਕੇ, ਤਾਂ ਕੱਢਿਆ ਉਹਨੇ ਦੌੜਾ ਸਾਨੂੰ, ਅੱਜ ਇੱਧਰ ਨੂੰ ਉੱਠਿਆ। ਯਾਨੀ ਜਿਹੜੇ ਤੁਹਾਡੇ 7-8 ਘਰ ਸੀ ਗੱਬੇ ਬੈਠੇ, ਉਹਨਾਂ ਨੂੰ ਵੀ ਸ਼ੁਰੂ ਹੋ ਗਏ ਫਿਰ ਆ ਕੇ? ਆਹੋ, ਉਹਨਾਂ ਨੂੰ ਹੋ ਗਏ ਨਾ, ਪਰਲੇ ਘਰ ਨੂੰ ਵੱਢਣਾ ਸ਼ੁਰੂ ਕਰ ਲਿਆ। ਬਾਕੀ ਭਾਈ ਏਦਾਂ ਨੱਠਿਆ ਸੀ, ਖਿੱਚਾ ਧੋਈ ਨਹੀਂ ਕਮਾਦਾਂ 'ਚ ਨੂੰ। ਪਰ ਕਮਾਦਾਂ 'ਚ ਨਹੀਂ ਫਿਰ ਉਹਨਾਂ ਨੇ ਵੱਢਣ ਦਿੱਤੇ, ਕਮਾਦਾਂ 'ਚ ਨਹੀਂ ਆਏ ਉਹ। ਜਿਹੜਾ ਉੱਥੇ ਹੀ ਕਾਬੂ ਆ ਗਿਆ, ਵੜਤਾ ਨਹੀਂ ਕਮਾਦਾਂ 'ਚ ਆਲੇ ਨਹੀਂ, ਹੁਣ ਉੱਧਰ ਨਹੀਂ ਗਏ। ਬਾਕੀ ਸਾਰੇ ਉੱਧਰ ਤਾਂ ਉਹ ਵੱਢੇ ਗਏ ਸਾਰੇ, ਜਿਹੜੇ ਚੂੜੀਆਂ ਚਮਾਰਾਂ ਨਹੀਂ ਸੀ ਨਾ, ਉਹ ਤਾਂ ਵੱਢੇ ਹੀ ਗਏ। ਚਮਾਰਾਂ ਨੂੰ ਵੀ ਉਹਨਾਂ ਨੇ ਮਾਰਿਆ ਮੁਰਿਆ ਕੋ ਵੱਢਿਆ? ਚਮਾਰਾਂ ਨੂੰ ਕਿੱਥੋਂ ਵੱਢਣਾ ਸੀ, ਚਮਾਰ ਤਾਂ ਸਿੱਖ ਹੀ ਹੁੰਦੇ ਆ। ਇਹ ਕੌਮਾਂ ਹੁੰਦੀਆਂ, ਚਮਾਰ ਸੈਂਤੀ ਚੂੜੇ, ਇਹ ਉਹਨਾਂ ਦੀ ਸਿੱਖਾਂ ਦੀ ਇਹ ਕੰਮ ਆ। ਉਹਨਾਂ ਨੂੰ ਵੀ ਉਦਾਂ ਖਾਂਦੇ ਖੁੰਦੇ ਨਹੀਂ ਸੀ ਉਹਨਾਂ ਦਾ ਨਾਮ? ਇਹ ਖਾਂਦੇ ਖੁੰਦੇ ਸਭ ਕੁਛ ਉਹ ਇੱਕੋ ਹੀ ਚੀਜ਼ ਆ। ਜਿਵੇਂ ਆਪਾਂ ਘਟਿਆ ਕੌਮ ਤੋਂ ਨਾ ਪਤਾ ਕਰਦੇ ਆ, ਸਾਜਣਾ ਜਿੱਦਾਂ ਕਰਦੇ ਇਦਾਂ ਹੀ ਉਹਨਾਂ ਨਾਲ ਕਰਦੇ ਸੀ। ਉਤੋਂ ਵੀ ਤੁਸੀਂ ਮੁਸਲਮਾਨ ਖਾਣਾ ਪਾਣੀ ਬੁੱਕਣਾ ਪੀਂਦੇ ਸੀ, ਆਏ ਸਾਨੂੰ ਨਹੀਂ ਸਿੱਖ ਬੁਲਾਉਂਦੇ ਸੀ। ਜੇ ਉਹਨਾਂ ਦੇ ਘਰੇ ਅਸੀਂ ਚਲੇ ਜਾਣਾ, ਜੇ ਲੱਸੀ ਲੁੱਸੀ ਪੀ ਲੈਣੀ, ਉਹਨਾਂ ਦੀ ਮਾਂ ਨੇ ਅੱਗ 'ਚ ਗਲਾਸ ਛੱਡਦੇ ਪਹਿਲਾਂ ਹਾਏ ਹਾਏ ਪਰਿਸ਼ਟ ਕਰਤੀ ਚਾਟੀ ਵੀ। ਮੈਂ ਕਿਹਾ ਵੀ ਕੀ ਗੋਲੀ ਚੱਲ ਗਈ, ਪਾਣੀ ਲੱਸੀ ਪੀਤੀ ਆ। ਅੱਗ 'ਚ ਉਹਨੇ ਸਿੱਟਣਾ ਗਲਾਸ ਤੇ ਪੋਚਾ ਕਰਨਾ, ਚੁੱਲ੍ਹਾ ਪਿੱਟਤਾ ਕਹਿਣਾ ਵੀ ਉਹਨੂੰ ਪੋਚਾ ਫੇਰਨਾ, ਆਦਿ ਘੰਟਾ ਕਰਦੇ ਰਹਿਣਾ। ਅਸੀਂ ਦਰੇਗ ਨਹੀਂ ਸੀ ਕਰਦੇ, ਉਹ ਜ਼ਿਆਦਾ ਕਰਦੇ ਸਿੱਖ ਕਰਦੇ। ਭਾਂਡੇ 'ਚ ਪਾਣੀ ਨਹੀਂ ਪੀਣ ਦੇਣਾ, ਰੋਟੀ ਦੇਣੀ ਆ ਤਾਂ ਆਈ ਦੇਣੀ ਆ, ਉੱਤੋਂ ਹੀ ਹੱਥ ਕੱਢਣੇ, ਹੱਥ ਕਰ ਲੈਣੇ ਅਗਲੇ ਦਿਨ। ਉੱਤੋਂ ਜੇ ਚਾਬੇ 'ਚ ਲੈਣੀ ਤਾਂ ਕੋਈ ਮੁਸਲਮਾਨਾਂ ਦਾ ਘਰ ਲੱਭੂ ਤਾਂ ਮਿਲ ਜੂ, ਨਹੀਂ ਤਾਂ ਭਾਈ ਉਹਨਾਂ ਨੂੰ ਤਾਂ ਉੱਦਾਂ ਹੀ ਦੇਣੀ, ਹੱਥ ਨਹੀਂ ਲੱਗਣ ਦੇਣਾ ਨਾਲ। ਆਹ ਸਾਹ ਇਹ ਸਾਰਿਆਂ ਮੁਸਲਮਾਨਾਂ ਨਾਲ ਕਰਦੇ ਸੀ ਜਾਂ ਵਿੱਚੋਂ ਵਿੱਚੋਂ? ਨਾ ਸਾਰਿਆਂ ਨਾਲ। ਸਹੀ। ਤੇ ਉੱਥੋਂ ਫਿਰ ਤੁਸੀਂ ਨਿਕਲੇ ਪਿੰਡ ਚੋਂ, ਫਿਰ ਕਿੱਦਾਂ ਇਕੱਠੇ ਨਿਕਲੇ ਜਾਂ ਜਿਹੜਾ? ਇਕੱਠੇ ਅਸੀਂ ਨਿਕਲੇ, ਫਿਰ ਦਿਨ ਵੇਲੇ ਢੋਲ ਵੱਜਿਆ ਵੀ ਵੱਢਣ ਵਾਲੇ ਚਲੇ ਗਏ, ਨਿਕਲਿਆ ਉਹ ਕੁਮਾਰ ਜਿਹੜੇ ਕੋਈ ਲੁਕੇ ਛਪੇ ਆ। ਫਿਰ ਅਸੀਂ ਭਾਈ ਨਿਕਲਿਆ, ਘਰ ਨਹੀਂ ਬੜੇ। ਢੋਲ ਵੱਜਿਆ? ਫਿਰ ਢੋਲ ਵਜਾਇਆ ਸਿੱਖਾਂ ਨੇ, ਸਾਡੇ ਪਿੰਡ ਦਿਆਂ ਨੇ। ਅੱਛਾ, ਵੀ ਨਿਕਲਿਆ ਵੀ ਜਿਹੜਾ ਨਿਕਲਿਆ ਹੁਣ ਚਲੇ ਗਏ ਵੱਢਣ ਵਾਲੇ।
ਕੋਈ ਕਿਸੇ ਫਸਲ ਚੋਂ ਨਿਕਲਿਆ, ਕੋਈ ਆੜ ਚੋਂ ਨਿਕਲਿਆ, ਜਾਣੀ ਜਿਹੜੇ ਕੋਈ ਵਜੇ ਲੁਕੇ ਛਿਪੇ ਨਾ ਨਿਕਲਿਆ ਏ। ਬਾਹਰੇ ਰੋਟੀ ਖਲਾਈ ਫਿਰ ਉਹਨਾਂ ਸਿੱਖਾਂ ਨੇ। ਰੋਟੀ ਖਲਾ ਕੇ ਸਾਨੂੰ 11 ਕੁ ਵਜੇ ਲੈ ਕੇ ਵੀ ਚਲੋ ਵੀ ਸਾਡੀ ਵੇਵਾ ਤੁਹਾਨੂੰ ਕੰਮ 'ਚ ਛੱਡੇਗੀ। ਉਹਨਾਂ ਵਕਤਾਂ 'ਚ ਜਿਹੜੇ ਆ ਨਾ ਸਾਰੇ ਪਿੰਡ 'ਚੋਂ ਅਸਲਾ ਇਕੱਠਾ ਕੀਤਾ, 16 ਪਿਸਤੌਲ ਇਕੱਠੇ ਹੋਏ, ਰਫਲਾਂ ਪਿਸਤੌਲ ਉਹ ਲੈ ਕੇ ਸਾਨੂੰ ਕਲਪੇ ਬਥੇਰੇ ਰਾਹ 'ਚ ਵੱਢਣ ਪਾਇਆ। ਉਹਨਾਂ ਨੇ ਵੱਢਣ ਨਹੀਂ ਦਿੱਤਾ ਸਿੱਖਾਂ ਨੇ ਵੀ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਇਹਨਾਂ ਨੂੰ ਹੱਥ ਨਹੀਂ ਲਾਉਣ ਦੇਣਾ, ਜੇ ਵੱਢਣੇ ਹੁੰਦੇ ਅਸੀਂ ਨਾ ਵੱਢੀਏ। ਸਾਨੂੰ ਕੰਮ 'ਚ ਛੱਡ ਕੇ ਗਏ। ਉਹ ਪਿਸਤੌਲ ਰਫਲਾਂ ਕਿਹਨੇ ਲਈਆਂ ਤੁਹਾਡੇ ਕੋਲੋਂ? ਉਹਨਾਂ ਦੇ ਕੋਲੇ ਸੀ ਸਿੱਖਾਂ ਦੀਆਂ। ਅੱਛਾ, ਸਿੱਖ ਛੱਡਣ ਜੋ ਆਇਆ ਸਲੇ ਨਾ ਸਾਨੂੰ। ਅੱਛਾ, ਅਸਲਾ ਲੈ ਕੇ ਆਏ, ਇਕੱਠਾ ਲੈ ਕੇ ਆਏ, ਪਿੰਡ 'ਚ ਸਾਰੇ ਚੋਂ ਇਕੱਠਾ ਕੀਤਾ। ਜਿਹੜੇ ਛੱਡਣ ਆਏ ਵੀ ਰਾਹ 'ਚ ਵੱਢ ਨਾ ਦੇਣ ਕਿਤੇ। ਜਿਹੜੇ ਨਾਲ ਆਏ ਉਹਨਾਂ 'ਚੋਂ ਕੋਈ ਬੰਦਾ ਕਿਹੜਾ ਸੀ ਮੋਹਰੀ? ਕੋਈ ਕਿਹੜੇ ਉਹਨਾਂ 'ਚੋਂ ਮੋਹਰੀ ਸੰਤਾ ਸਿਓ। ਅੱਛਾ, ਠੀਕ। ਉਹ ਸੰਤਾ ਸਿਓ ਦੇ ਤਾਂ ਮੁੰਡੇ ਜਿਹੜੇ ਆ ਨਾ ਉਹ ਸੀਗੇ ਪੁਲਿਸ 'ਚ। ਫਿਰ ਤੁਹਾਨੂੰ ਕੈਂਪ ਕਿੱਥੇ ਸੀ? ਕੰਮ ਲਾਊਡੂਵਾਲ ਲੱਗਿਆ। ਲਾਊਡੂਵਾਲ? ਬੁੱਢੇ ਦਰਿਆ ਤੇ ਕੰਪ ਲੱਗਿਆ ਲਾਊਡੂਵਾਲ। ਕਿੰਨਾ ਸੀ ਤੁਹਾਡੇ ਪਿੰਡ ਚੋਂ? ਦੱਸ ਦਿਓ। 40-50 ਮੀਲ ਉੱਥੋਂ ਫਿਰ ਤੁਰ ਕੇ ਗਏ ਸਾਰੇ? ਗੱਡੇ ਵੀ ਹੈ ਨਹੀਂ ਸੀ? ਨਾ, ਗੱਡੇ ਹੈ ਨਹੀਂ। ਜਿਹੜੇ ਬੁੜੇ ਬੰਦੇ ਸੀ ਨਾ ਉਹਨਾਂ ਨੂੰ ਘੋੜੀਆਂ ਤੇ ਊਠਾਂ ਤੇ ਉਹਦੇ ਤੇ ਬਿਠਾ ਲਏ। ਬਾਕੀ ਅਸੀਂ ਤੁਰ ਕੇ ਗਏ ਹਾਂ। ਜਿਹੜੇ ਬਿਰਧ ਨਹੀਂ ਸੀ ਤੁਰ ਸਕਦੇ, ਹੁਣ ਸਾਡਾ ਦਾਦਾ ਸੀ ਉਹ ਨਹੀਂ ਤੁਰ ਸਕਦਾ, ਦਾਦੀ ਨਹੀਂ ਤੁਰ ਸਕਦੀ, ਇਹ ਸਵਾਰੀਆਂ ਤੇ ਲਗਾਇਆ। ਇਹਨਾਂ ਨੂੰ ਸਵਾਰੀਆਂ ਤੇ ਲਗਾਇਆ, ਅਸੀਂ ਤੁਰ ਕੇ ਗਏ। 3 ਮਹੀਨੇ ਸਾਡਾ ਕੰਪ ਲੱਗਿਆ ਰਿਹਾ ਉੱਥੇ ਲਾਊਡੂਵਾਲ। ਪਹਿਲਾਂ ਰੋਟੀ ਮਿਲਦੀ ਰਹੀ, ਚੌਲ ਚੂਲ ਦਿੰਦੇ ਰਹੇ, ਮਗਰੋਂ ਫਾਕੇ ਮਰ ਗਏ, ਚੌਲ ਵੀ ਬੰਦ ਹੋ ਗਏ। ਹੁਣ ਮੁਸਲਮਾਨ ਮਰ ਕੇ ਫਾਕੇ ਵੀ ਹੁਣ ਅਸੀਂ ਕੀ ਕਰੀਏ? ਇੱਕ ਸਿੱਖਾਂ ਦਾ ਪਿੰਡ ਸੀ, ਖਾਲੀ ਫਤਿਹਪੁਰ ਸੀ, ਉਹਨੂੰ ਪੈ ਗਿਆ ਫਿਰ ਕੰਪ ਸਾਡਾ ਸਾਰਾ। ਅੱਛਾ, ਉਹਦੀਆਂ ਕੜੀਆਂ ਵੀ ਲਾ ਲਈਆਂ, ਆਟਾ ਦਾਣਾ ਜੋ ਸੀ ਨਾ ਚੱਕ ਲਿਆਂਦਾ। ਅੱਛਾ, ਫੇਰ ਰੋਟੀ ਪਾਈ ਉਹ ਤਾਂ ਖਾਣ ਲੱਗੇ ਰੱਜ ਕੇ। ਫੇਰ ਗੱਡੀ ਲੱਗ ਗਈ, ਆਹ ਮਾਲ ਗੱਡੀ ਲੱਗੀ ਬੜੀ ਲੰਬੀ, ਉਹਨੂੰ ਚਿੰਬੜ ਗਿਆ। ਜਿਹੜਾ ਰਹਿ ਗਿਆ ਤੇ ਵੱਢ ਦੇਣਾ ਸਿੱਖਾਂ ਨੇ। ਉੱਤੇ ਬਾਂਦਰਾਂ ਵਾਂਗੂ ਚਿੰਬੜ ਗਏ ਭਾਈ ਸਾਰੇ ਗੱਡੀ। ਏਦਾਂ ਬਾਕੀ ਸਮਾਨ ਸਾਰਾ ਕੁਛ ਉੱਥੇ ਹੀ ਰਹਿ ਗਿਆ। ਜਿਹੜੇ ਅਮਨਾ ਵੀ ਆਏ ਸੀ ਗੱਡੇ ਭੇਡੇ ਲੈ ਕੇ ਡੰਗਰ, ਉੱਥੇ ਹੀ ਰਹਿ ਗਿਆ ਸਾਰਾ ਕੁਛ। ਤੁਹਾਡੇ ਜੀ ਆ ਗਏ ਸਾਰੇ? ਸਾਡੇ ਆ ਗਏ, ਜਾਣੀ ਆ ਗਏ ਆਏ ਹੈ। ਦਾਦੀ ਸਾਡੀ 2 ਮਹੀਨਿਆਂ ਬਾਅਦ ਲਾਹੌਰੋਂ ਲੱਭੀ ਹੈ। ਏਦਾਂ ਹੀ ਜੀ ਮੈਂ ਤੇ ਸਿਰਫ ਮੇਰਾ ਪਿਓ ਪਹਿਲਾਂ ਆਇਆ ਆ ਮੁੱਲਾਂਪੁਰ, ਬਾਕੀ ਏਦਾਂ ਹੀ ਪਿੱਛੋਂ ਆਏ ਕੱਲੇ ਕੱਲੇ ਹੋ ਕੇ। ਆਪੋ ਆਪਣੀ ਪਈ ਹੋਈ ਸੀ। ਅਸੀਂ ਤਾਂ ਆਉਂਦਾ ਸੀ, ਇੱਕ ਟਰੱਕ ਦੇਖ ਲਿਆ, ਅਸੀਂ ਕਿਹਾ ਭੱਜਿਆ। ਉਹ ਭੱਜਿਆ, ਕਿਹੜਾ ਟਰੱਕ ਨੇ ਬ੍ਰੇਕ ਮਾਰੀ, ਕੁੜੀ ਜਾਵੇ ਨੇ ਮਾੜਾ ਜਿਹਾ ਖੜ ਕੇ, ਉਹ ਸਾਡੇ ਹੱਥ ਪੈ ਗਏ, ਬਾਕੀ ਰਹਿ ਗਏ ਘਰ ਦੇ ਵਿੱਚ। ਅੱਛਾ, ਅਸੀਂ ਆਏ ਫੈਸਲਾਬਾਦ ਆ ਗਏ। ਇੱਥੋਂ ਜੋ ਤੁਰੇ ਲੈਣੇ ਨਾਲ ਗੱਡੀ ਦੇ। ਬਾਕੀ ਕਿੱਦਾਂ ਆਏ? ਤੁਰ ਕੇ ਆਏ? ਮੁੱਲਾਂਪੁਰ ਮੁੰਡੇ ਜਾਂ ਉਹ ਗੱਡੀ ਤੇ ਮਾਲ ਗੱਡੀ ਤੇ ਆਏ? ਇਹ ਫਿਰ ਐਵੇਂ ਹੀ ਆ, ਕਿਸੇ ਨੂੰ ਕੋਈ ਸਵਾਰੀ ਚੱਲ ਗਈ ਉਹਦੇ ਤੇ ਆ ਗਿਆ, ਨਹੀਂ ਤੁਰੇ ਆਏ। ਨਹੀਂ ਦਾ ਟਾਈਮ ਹੀ ਇਹ ਜਾ। ਤੁਹਾਡੇ ਨਾਲ ਕੌਣ ਕੌਣ ਸੀਗੇ ਬੰਦੇ ਫਿਰ ਜਿਹੜੇ ਤੁਹਾਨੂੰ ਗਾਂ ਤੋਰਨ ਵਾਲੇ ਸੀ? ਕੋਈ ਹੈ ਸੀ ਮੋਹਰੀ ਤੁਹਾਡੇ ਚੋਂ? ਸਾਡੇ ਚੋਂ? ਹਾਂ। ਕਿੱਥੋਂ ਤੋਰਨਾ ਬਈ? ਕੋਈ ਬਾਈ ਬਲੌਰੀ ਸੀ ਇੱਥੋਂ? ਹਾਂ, ਉਹ ਤਾਂ ਮਾਮਾ ਸੀ ਸਾਡਾ, ਇਹ ਨਾਲ ਹੀ ਸੀ ਨਾ, ਅਸੀਂ ਤਾਂ ਇਕੱਠੇ ਸੀ। ਅੱਛਾ, ਤੁਹਾਡਾ ਮਾਮਾ ਸੀ ਉਹ? ਮਾਮਾ, ਸਕਾ ਮਾਮਾ। ਸਕਾ ਮਾਮਾ। ਪੜਿਆ ਸੀ ਕੁਛ? ਪੜਿਆ ਸੀ, ਜੱਜਵਾਂ ਤਾਂ ਪੜਿਆ ਸੀ। ਜਿਹੜਾ ਮੇਰਾ ਦੂਜਾ ਮਾਮਾ ਜਿਹਦੇ ਤਾਏ ਦਾ ਪੁੱਤ 12 ਪੜਿਆ ਸੀ। ਇਹ ਸਾਡੀ ਨਾਨਕੇ ਦੀ ਢੇਰੀ ਪੜ੍ਹੀ ਲਿਖੀ, ਸਾਰੇ ਪੜ੍ਹੇ ਲਿਖੇ। ਇਹ ਕਿੱਥੇ ਰਹਿੰਦੇ ਸੀ? ਉਧਰ ਇਹ ਪੀੜ ਰਹਿੰਦੇ ਸੀ ਨਾਨਕੇ ਸਾਡੇ। ਇੱਥੇ ਵੀ ਕਿੱਥੇ ਬੈਠੇ ਆ? ਇੱਥੇ ਮੁੰਨਾਪੁਰ ਹੀ ਬੈਠੇ ਸੀ। ਇੱਥੇ ਬਹਿ ਗਏ ਆ। ਤੇ ਉਹ ਫਿਰ ਜਿਹੜਾ ਤੁਹਾਡਾ ਮਾਮਾ ਸੀ ਬਲੌਰੀ, ਉਹ ਉੱਥੇ ਉਹ ਮੁੱਲਾਂਪੁਰ ਹੀ ਰਿਹਾ? ਮੁੱਲਾਂਪੁਰ ਹੀ ਰਿਹਾ। ਬਹੁਤ ਇੱਥੇ ਹੋਇਆ? ਹਾਂ, ਬਹੁਤ ਇੱਥੇ ਰਿਹਾ। ਸਾਡਾ ਸਾਰਾ ਪਿੰਡ ਹੀ ਨਾ ਮੁੱਲਾਂਪੁਰ ਆ। ਜਿਹੜੇ ਬਚੇ ਸੀ ਨਾ ਲੋਕ, ਉਹ ਸਭ ਮੁੱਲਾਂਪੁਰ ਹੀ ਆ ਕੇ ਪੈਰ ਲਾਇਆ। ਨਹੀਂ ਲਾਹੌਰ ਬਥੇਰਾ ਸਾਨੂੰ ਪੈ ਗਏ, ਖੁੱਲੇ ਮਕਾਨ ਪਾਏ ਸੀ। ਫੈਸਲਾਬਾਦ ਨਹੀਂ ਅੜ ਕੇ ਕਿਤੇ ਵੀ, ਮੁੱਲਾਂਪੁਰ ਜਾ ਕੇ ਸਾਹ ਲਿਆ। ਸਾਨੂੰ ਖਤ ਵੀ ਜੇ ਆਉਣਾ
ਸੰਦੂਕ ਫਰੋਸ਼ ਕਹਿ ਕੇ ਆਉਣਾ। ਬੁੜੇ ਸਾਡੇ ਆ ਸੰਦੂਕ ਕੋਲਾਂ ਦੇ ਨੇ ਮਿਸਤਰੀਆਂ ਦੇ। ਅੱਛਾ ਹਾਂ, ਜੇ ਸਿੱਖਾਂ ਨੇ ਖਤ ਆਉਣਾ ਸਾਨੂੰ ਸੰਦੂਕ ਫਰੋਸ਼ ਕਹਿ ਕੇ ਆਉਣਾ। ਇੱਧਰ ਹੁਣ ਕਿਸੇ ਨੂੰ ਕੀ ਪਤਾ ਵੀ ਕੀ ਕਰਦੇ ਕੀ ਨਹੀਂ। ਰੱਖਾ ਤਾਂ ਸਾਡੇ ਬੜਿਆ ਸੰਦੂਕਾਂ ਦਾ ਕੰਮ ਕੁੜੀਆਂ ਨੂੰ ਅੱਗੇ ਜਿਵੇਂ ਪੇਟੀਆਂ ਦਿੰਦੇ ਨਾ ਸੰਦੂਕ ਦਿੰਦੇ ਨੇ। ਅੱਛਾ, ਉਹ ਪਿੰਡ 'ਚ ਹੀ ਬਣਾਉਂਦੇ ਸੀ? ਪਿੰਡ 'ਚ ਹੀ ਕਾਰਖਾਨਾ ਸੀ ਬੜਾ ਪਿੰਡ ਦੇ ਵਿੱਚ। ਇਹ ਫਿਰ ਤੁਹਾਡੇ ਤੋਂ ਬੜੇ ਸੀ ਹਾਂ ਭਾਈ। ਤੇ ਤੀਸਰਾ ਭਾਈ ਤੁਸੀਂ ਦੱਸਿਆ ਉਹ ਉੱਥੇ ਮੌਤ ਹੋ ਗਿਆ ਸੀ? ਬਜਦਰ ਮਰ ਗਿਆ ਇੱਥੇ ਆ ਕੇ। ਉਹ ਕਿੰਨੀ ਕੁ ਉਮਰ ਸੀ ਉਦੋਂ ਦੀ? ਉਹ ਛੋਟਾ ਸੀ, ਐਡਾ ਛੋਟਾ ਸੀ। ਕਿੰਨੇ ਸਾਲ ਬਾਅਦ? ਉਹ ਮੇਰਾ ਘਰ 30 ਸਾਲ ਮਰ ਗਿਆ। ਐਡਾ ਸੀ ਬਿਮਾਰ ਹੋਇਆ? ਬਿਮਾਰ ਹੋ ਕੇ। ਤੇ ਇਹ ਫਿਰ ਆਪਣਾ ਪਹਿਲੇ ਇਹਨਾਂ ਨੇ ਕੰਮ ਕੁਮ ਕਰਨਾ ਸ਼ੁਰੂ ਕੀਤਾ ਇੱਥੇ ਆ ਕੇ? ਨਹੀਂ ਫਿਰ ਕਾਰਖਾਨਾ ਲਾਇਆ ਤੁਸੀਂ ਜਾਂ ਬਣਾਉਣੇ ਸ਼ੁਰੂ ਕੀਤੇ? ਇੱਥੇ ਲਾਇਆ ਨਹੀਂ, ਇੱਕ ਬਣਾਇਆ ਕਿ ਦੇਖਿਆ ਸੀ ਕਿ ਉਹ ਕਿਸੇ ਨੇ ਨਹੀਂ ਲਿਆ ਤੇ ਫਿਰ ਉਹ ਕਹਿੰਦੇ ਵੀ ਇਹ ਤਾਂ ਨਹੀਂ ਚੱਲਣਾ ਕੰਮ ਤੇ ਫਿਰ ਬਣਾਏ ਨਹੀਂ। ਫਿਰ ਸ਼ਹਿਰ ਜਾਣ ਲੱਗ ਪਏ ਲਤੀਫ ਸਾਹਿਬ, ਕੀ ਕਰਦੇ ਸੀ? ਫਿਰ ਅਸੀਂ ਐਵੇਂ ਹੀ ਪਹਿਲਾਂ ਜਦੋਂ ਉੱਜੜ ਕੇ ਆਏ, ਕਦੇ ਕੁਛ ਕਰਨਾ, ਕਦੇ ਗੁੜ ਲਿਆ ਕੇ ਵੇਚਣਾ। ਜਦ 5-6 ਰੁਪਏ ਮਣ ਹੁੰਦਾ 10 ਪਰਚੂਨ ਵੇਚਣਾ। ਏਦਾਂ ਟਾਈਮ ਪਾਸ ਕਰਦੇ ਰਹੇ। ਉਧਰ ਵੀ ਕੋਈ ਕੰਮ ਕੁਮ ਸਿੱਖਣ ਜਾਂਦੇ ਰਹੇ ਤੁਹਾਡੇ ਭਾਈ? ਇੱਧਰ ਫੈਸਲਾਬਾਦ ਲੈਣਪੁਰ? ਇਹ ਤਾਂ ਇੱਥੇ ਐਵੇਂ ਪਹਿਲਾਂ ਕਰਦੇ ਰਹੇ, ਫਿਰ ਆ ਕੰਮ ਇਹਨੂੰ ਸਿਖਾਇਆ ਸੁਨਿਆਰਾ ਪਹਿਲਾਂ। ਇਹ ਜਿਹੜੇ ਸਾਡੇ ਚਾਚੇ ਆ ਨਾ ਦੂਜੇ, ਉਹ ਸੁਨਿਆਰੇ ਚ ਕਰਦੇ ਸਾਰਾ ਕੰਮ। ਉਹਨਾਂ ਨੇ ਦੱਸਿਆ ਹੀ ਨਹੀਂ ਇਹਨੂੰ। ਬਾਈ ਦੇ ਸਕੇ ਮਾਮੇ ਦੇ ਪੁੱਤ ਸੀ। ਫਿਰ ਇਹਨੂੰ ਕੰਮ ਸਿਖਾਉਂਦਾ ਰਿਹਾ। ਇੱਥੇ ਲਾਇਆ ਇਹਨਾਂ ਕੋਲ ਸਾਲ ਕੁ ਲਾਇਆ। ਇਹਨਾਂ ਨੇ ਨਹੀਂ ਦੱਸਿਆ। ਫਿਰ ਮਿਆਣੀ ਲਾਇਆ, ਉੱਥੇ 8-7 ਮਹੀਨੇ ਲਾਏ। ਫਿਰ ਇਹਨੂੰ ਇੱਥੇ ਫੈਸਲਾਬਾਦ ਲਾਇਆ ਸਰਵਰ ਸੁਨਿਆਰੇ ਕੋਲੇ। ਉੱਥੇ 8-7 ਮਹੀਨੇ ਲਾ ਕੇ ਕਹਿੰਦਾ ਇਹ ਵੀ ਨਹੀਂ ਚੱਜਣਾ ਦੱਸਦੇ। ਫਿਰ ਪਾਸਪੋਰਟ ਇਹਦਾ ਬਣਾਇਆ, ਗੁਰਦੇਵ ਸੁਨਿਆਰੇ ਕੋਲੇ ਇੰਡੀਆ ਭੇਜਿਆ ਇਹਨੂੰ। ਅੱਛਾ, ਉੱਥੇ ਵੀ ਚਲਾ ਗਿਆ ਸੀ? ਹਾਂ, ਉੱਥੋਂ ਫਿਰ ਕਿੰਨਾ ਚਿਰ? 3 ਮਹੀਨੇ। 3 ਮਹੀਨੇ ਰਿਹਾ? 3 ਮਹੀਨੇ ਦਾ ਪਾਸਪੋਰਟ ਸੀ। 3 ਮਹੀਨੇ ਰਹਿ ਕੇ ਆਇਆ? ਉਹਨਾਂ ਨੇ ਫਿਰ ਕੰਮ ਸਿਖਾਇਆ ਗੁਰਦੇਵ ਸੁਨਿਆਰੇ। ਅੱਛਾ, ਇਹ ਨਹੀਂ ਕਿਸੇ ਨੂੰ ਪਤਾ ਵੀ ਦੁਬਾਰਾ ਉੱਥੇ ਗਏ ਆ ਉੱਥੇ ਜਾ ਕੇ ਸਿੱਖ ਕੇ ਆਇਆ? ਇੱਥੇ ਸਾਨੂੰ ਤਾਂ ਪਤਾ ਹੀ ਆ ਭੇਜਿਆ। ਆਹੋ, ਅੱਗੇ ਵੀ ਗੱਲ ਹੋਈ ਨਾ, ਉਦੋਂ ਜ਼ਿਕਰ ਨਹੀਂ ਹੋਇਆ। ਅੱਗੇ ਵੀ ਆਪਾਂ ਗੱਲਬਾਤ ਕੀਤੀ ਨਾ, ਉਦੋਂ ਨਹੀਂ ਜ਼ਿਕਰ ਆਇਆ ਇੱਥੋਂ ਦੁਬਾਰਾ। ਇਹ ਪਾਕਿਸਤਾਨ ਬਣਨ ਤੋਂ ਥੋੜੀ ਦੇਰ ਬਾਅਦ ਹੀ ਗਏ ਫਿਰ? ਆਹੋ, ਇਹ ਗਿਆ ਵੀ 4-5 ਸਾਲ ਬਾਅਦ। ਅੱਛਾ, ਫਿਰ ਇਹਨੂੰ ਭੇਜਿਆ। ਉੱਥੋਂ ਫਿਰ ਜਦੋਂ ਵਾਪਸ ਆਏ ਫਿਰ ਕੰਮ ਸ਼ੁਰੂ ਕੀਤਾ ਪਿੰਡ? ਹਾਂ, ਪਿੰਡ 'ਚ ਕੀਤਾ ਕੰਮ। ਫਿਰ ਸਾਡੇ ਪਿੰਡ 'ਚ ਹੁਣ ਉਹ ਜਿਹੇ ਸੀਗੇ ਬੈਠੇ ਬਾਈ ਦੇ ਮਾਮੇ ਦੇ ਪੁੱਤ। ਸਾਡਾ ਕੰਮ ਨਹੀਂ ਸੀ ਚੱਲਣਾ। ਫਿਰ ਇਹਨੂੰ ਸਮਾਣੇ ਘੱਲਿਆ, ਉੱਥੇ ਚੱਲਿਆ ਇਹਦਾ ਕੰਮ। ਉੱਥੇ ਵੀ ਸਾਡੇ 6 ਮੀਲ ਪਰਾਂ ਸਰਗੋਧਾ ਰੋਡ ਤੇ। ਅੱਛਾ, ਉੱਥੇ ਵੀ ਨਹੀਂ ਚੱਲਿਆ? ਨਹੀਂ ਚੱਲਿਆ ਤਾਂ ਫਿਰ ਇੱਧਰ ਆਇਆ। ਅੱਛਾ, ਇੱਥੇ ਪਹਿਲੇ ਇਕੱਲਾ ਹੀ ਆਇਆ? ਚੱਲ ਬਾਕੀ ਤਾਂ ਪਰ ਉੱਥੇ ਹੀ? ਬਾਕੀ ਅਸੀਂ ਉੱਥੇ ਹੀ। ਇੱਥੇ ਤਾਂ ਕਈ ਫਿਰ ਕੰਮ ਕੀਤੇ ਪਹਿਲੇ ਆ ਗਏ। ਔਖੇ ਹੁੰਦੇ ਸੀ। ਟਾਈਮ ਹੀ ਹੈਗਾ।